4 ਹਫ਼ਤਿਆਂ ਦੇ ਅੰਦਰ ਰਿਵਿਊ ਬੋਰਡ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਕਰੇਗਾ ਫੈਸਲਾ। ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਹਾਈਕੋਰਟ 'ਚ ਹੋਈ ਅਹਿਮ ਸੁਣਵਾਈ। ਪੰਜਾਬ ਵਿੱਚ ਆਏ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸ਼੍ਰੋਮਣੀ ਕਮੇਟੀ ਦਾ ਅਹਿਮ ਫੈਸਲਾ। 27 ਸਾਲ ਤੋਂ ਦਿੱਲੀ ਬੰਬ ਧਮਾਕੇ ਦੀ ਸਜ਼ਾ ਕੱਟ ਰਹੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਹੁਣ 4 ਹਫ਼ਤੇ ਦੇ ਅੰਦਰ ਰਿਵਿਊ ਬੋਰਡ ਨੂੰ ਫੈਸਲਾ ਕਰਨਾ ਹੋਵੇਗਾ। ਬੋਰਡ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਕੈਦੀਆਂ ਦੀ ਸਜ਼ਾ ਮੁਆਫੀ ਨੂੰ ਬਣਿਆ ਰਿਵਿਊ ਬੋਰਡ 1 ਮਹੀਨੇ ਦੇ ਅੰਦਰ ਫੈਸਲਾ ਕਰ ਦੇਵੇਗਾ। 14 ਦਸੰਬਰ 2022 ਨੂੰ ਬੋਰਡ ਦੇ ਸਾਹਮਣੇ ਮੁੜ ਤੋਂ ਭੁੱਲਰ ਦੀ ਰਿਹਾਈ ਦਾ ਕੇਸ ਆਇਆ ਸੀ। ਜਨਵਰੀ ਵਿੱਚ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ ਸੀ ਤਾਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਹੁਣ ਤੱਕ ਕਿੰਨੀ ਵਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਬੋਰਡ ਵੱਲੋਂ ਖਾਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਪੰਜਾਬ ਹਰਿਆਣਾ ਹਾਈਕੋਰਟ 18 ਅਕਤੂਬਰ ਨੂੰ ਸੁਣਵਾਈ ਕਰੇਗਾ। ਬਾਰ-ਬਾਰ ਬੋਰਡ ਦੀਆਂ ਸ਼ਰਤਾਂ ਨੂੰ ਪੂਰੀ ਕਰਨ ਦੇ ਬਾਵਜੂਦ ਜਦੋਂ ਭੁੱਲਰ ਦੀ ਰਿਹਾਈ ਨਹੀਂ ਹੋ ਸਕੀ ਤਾਂ ਦਵਿੰਦਰਪਾਲ ਸਿੰਘ ਭੁੱਲਰ ਨੇ ਪ੍ਰੀ ਮੈਚਿਓਰ ਯਾਨੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਦੀ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਸੀ। ਭੁੱਲਰ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਉਹ ਪਿਛਲੇ 27 ਸਾਲਾਂ ਤੋਂ ਜੇਲ੍ਹ ਵਿੱਚ ਹਨ। ਦਿੱਲੀ ਦੇ ਜੇਲ੍ਹ ਮੈਨੂਅਲ ਦੇ ਮੁਤਾਬਕ ਪ੍ਰੀ ਮੈਚਿਓਰ ਰਿਲੀਜ਼ ਦੇ ਲਈ ਬਿਨਾਂ ਕਿਸੇ ਛੋਟ 14 ਸਾਲ ਜੇਲ੍ਹ ਵਿੱਚ ਰਹਿਣਾ ਜ਼ਰੂਰੀ ਹੈ ਅਤੇ ਛੋਟ ਦੇ ਨਾਲ 20 ਸਾਲ ਜੇਲ੍ਹ ਵਿੱਚ ਰਹਿਣਾ, ਪਰ ਉਹ 27 ਸਾਲਾਂ ਤੋਂ ਜੇਲ੍ਹ ਵਿੱਚ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਸਿੱਖ ਕੈਦੀਆਂ ਨੂੰ ਛੱਡਣ ਦੀ ਜਿਹੜੀ ਲਿਸਟ ਤਿਆਰ ਹੋਈ ਸੀ ਉਸ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ 29 ਸਤੰਬਰ 2019 ਨੂੰ ਦਿੱਲੀ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਭੁੱਲਰ ਸਮੇਤ ਉਮਰ ਕੈਦ ਦਾ ਸਾਹਮਣਾ ਕਰ ਰਹੇ 8 ਕੈਦੀਆਂ ਦੀ ਜਾਣਕਾਰੀ ਮੰਗੀ ਸੀ। ਕੇਂਦਰ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਭੁੱਲਰ ਦੀ ਰਿਹਾਈ ਦੇ ਲਈ ਸਾਰੀ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ, ਪਰ ਦਿੱਲੀ ਸਰਕਾਰ ਦੇ ਸਜ਼ਾ ਰਿਵਿਊ ਬੋਰਡ ਨੇ ਤਿਹਾੜ ਜੇਲ੍ਹ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦਾ ਕੋਈ ਫੈਸਲਾ ਨਹੀਂ ਲਿਆ ਸੀ। ਇਸ ਤੋਂ ਬਾਅਦ ਉਹਨਾਂ ਹਾਈਕੋਰਟ ਵਿੱਚ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਪਾਈ ਸੀ। ਤਿਹਾੜ ਜੇਲ੍ਹ ਸੁਪਰਡੈਂਟ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ 25 ਜਨਵਰੀ ਨੂੰ ਸਟੇਟਸ ਰਿਪੋਰਟ ਦਾਇਰ ਕਰ ਦਿੱਤੀ ਸੀ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਸਜ਼ਾ ਸਮੀਖਿਆ ਬੋਰਡ ਦੇ ਮੁਖੀ ਸਨ। ਹਾਲਾਂਕਿ ਇਸ ਬੋਰਡ ਵਿੱਚ ਹੋਰ ਵੀ ਮੈਂਬਰ ਹਨ ਜੋ ਆਮ ਆਦਮੀ ਪਾਰਟੀ ਦੇ ਪ੍ਰਭਾਵ ਅਧੀਨ ਨਹੀਂ ਹਨ। ਸਟੇਟਸ ਰਿਪੋਰਟ ਮੁਤਾਬਕ ਪਟੀਸ਼ਨਕਰਤਾ ਭੁੱਲਰ ਵੱਲੋਂ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਦਿੱਲੀ ਸਰਕਾਰ ਦੇ ਸਜ਼ਾ ਰਿਵਿਊ ਕਮਿਸ਼ਨ ਬੋਰਡ ਦੇ ਸਾਹਮਣੇ 7ਵੀਂ ਵਾਰ ਅਪੀਲ ਕੀਤੀ ਗਈ ਹੈ, ਪਰ ਹਰ ਵਾਰ ਬੋਰਡ ਨੇ ਇਸ ਨੂੰ ਖਾਰਜ ਕਰ ਦਿੱਤਾ ਹੈ। 2018 ਵਿੱਚ 2 ਵਾਰ, 2019 ਵਿੱਚ 1 ਵਾਰ, 2020 ਵਿੱਚ 3 ਵਾਰ ਖਾਰਜ ਕੀਤਾ ਗਿਆ ਹੈ ਅਤੇ 2022 ਵਿੱਚ 1 ਵਾਰ ਟਾਲ ਦਿੱਤਾ ਗਿਆ ਸੀ। ਇੱਕ ਵਾਰ ਮੁੜ ਤੋਂ 14 ਦਸੰਬਰ 2022 ਨੂੰ ਇਹ ਅਪੀਲ ਬੋਰਡ ਦੇ ਸਾਹਮਣੇ ਰੱਖੀ ਗਈ ਸੀ। ਬੋਰਡ ਦੀ ਆਖਰੀ ਬੈਠਕ ਦਾ ਨਤੀਜਾ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ। ਸਟੇਟਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੁੱਲਰ ਨੇ ਜਿਹੜਾ ਅਪਰਾਧ ਕੀਤਾ ਸੀ ਉਹ ਦੇਸ਼ ਵਿਰੋਧੀ ਸੀ ਅਤੇ ਭੁੱਲਰ ਦਹਿਸ਼ਤਗਰਦੀ ਵਾਰਦਾਤਾਂ ਵਿੱਚ ਸ਼ਾਮਿਲ ਸੀ। ਅਪਰਾਧ ਗੰਭੀਰ ਹੈ ਅਤੇ ਉਹ ਹੋਰ ਵਾਰਦਾਤਾਂ ਵਿੱਚ ਸ਼ਾਮਿਲ ਸੀ। ਅਜਿਹੇ ਅਪਰਾਧ ਵਿੱਚ ਸਰਕਾਰ ਅਤੇ ਅਦਾਲਤ ਵੱਲੋਂ ਸਮੇਂ ਤੋਂ ਪਹਿਲਾਂ ਰਿਹਾਈ ਦਾ ਕੋਈ ਨਿਯਮ ਨਹੀਂ ਹੈ। ਦੱਸ ਦਈਏ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ 2001 ਵਿੱਚ ਮੌਤ ਦੀ ਸਜ਼ਾ ਮਿਲੀ ਸੀ। ਸਾਲ 2014 ਵਿੱਚ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਭੁੱਲਰ 1995 ਤੋਂ ਜੇਲ੍ਹ ਵਿੱਚ ਹਨ। 2012 ਵਿੱਚ ਪਤਾ ਲੱਗਿਆ ਸੀ ਕਿ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹ ਦਿਮਾਗੀ ਤੌਰ ਤੇ ਬਿਮਾਰ ਹੋ ਗਏ ਹਨ। ਫਿਰ ਉਹਨਾਂ ਦਾ ਇਲਾਜ ਦਿੱਲੀ ਦੇ ਇੱਕ ਹਸਪਤਾਲ ਵਿੱਚ ਕੀਤਾ ਗਿਆ। 2015 ਵਿੱਚ ਪੰਜਾਬ ਸਰਕਾਰ ਦੀ ਅਪੀਲ ਤੇ ਕੇਜਰੀਵਾਲ ਸਰਕਾਰ ਨੇ ਉਹਨਾਂ ਨੂੰ 2015 ਵਿੱਚ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ। 2016 ਵਿੱਚ ਪੰਜਾਬ ਸਰਕਾਰ ਨੇ ਭੁੱਲਰ ਨੂੰ ਪੈਰੋਲ ਤੇ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਸੀ। ਦਵਿੰਦਰਪਾਲ ਸਿੰਘ ਭੁੱਲਰ ਤੇ ਇਲਜ਼ਾਮ ਸੀ ਕਿ ਉਹਨਾਂ ਨੇ 1993 ਵਿੱਚ ਦਿੱਲੀ ਵਿੱਚ ਯੂਥ ਕਾਂਗਰਸ ਦੇ ਦਫ਼ਤਰ ਦੇ ਬਾਹਰ ਧਮਾਕਾ ਕੀਤਾ ਸੀ। ਇਸ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋਈ ਸੀ। ਭੁੱਲਰ ਦਾ ਟਾਰਗੇਟ ਤਤਕਾਲੀ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਬਿੱਟਾ ਸੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਪ੍ਰੀ ਮੈਚਿਓਰ ਰਿਲੀਜ਼ ਵਾਸਤੇ ਹਾਈ ਕੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਲਾਈ ਗਈ ਰਿਟ ਪਟੀਸ਼ਨ ਦੇ ਬਾਬਤ ਅੱਜ 16 ਅਗਸਤ 2023 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਦੀ ਤਰੀਕ ਸੀ, ਜਿਹਦੇ ਵਿੱਚ ਦਿੱਲੀ ਸਰਕਾਰ ਜੋ ਕਿ ਪਿਛਲੀਆਂ ਕਾਫੀ ਤਰੀਕਾਂ ਤੋਂ ਹਾਜ਼ਰ ਨਹੀਂ ਹੋ ਰਹੀ ਸੀ ਤੇ ਪਿਛਲੇ ਸਮੇਂ ਦਸਤੀ ਜਿਹੜਾ ਨੋਟਿਸ ਸੀ ਸਰਵ ਕਰਵਾਇਆ ਗਿਆ ਦਿੱਲੀ ਸਰਕਾਰ ਨੂੰ, ਤੇ ਦਿੱਲੀ ਸਰਕਾਰ ਵੱਲੋਂ ਅੱਜ ਰਵਿੰਦਰਾ ਸਿੰਘ ਬਿਸਟ ਜੋ ਡੀਲਿੰਗ ਅਸਿਸਟੈਂਟ ਸੈਂਟੈਂਸ ਰਿਵਿਊ ਬੋਰਡ ਦਿੱਲੀ ਸਰਕਾਰ ਉਹ ਹਾਜ਼ਰ ਹੋਏ। ਉਹਨਾਂ ਦੇ ਨਾਲ ਉਹਨਾਂ ਦੇ ਵਕੀਲ ਪੰਜਾਬ ਸਰਕਾਰ ਦੇ ਵਕੀਲ ਹਾਜ਼ਰ ਹੋਏ ਤੇ ਜੱਜ ਸਾਹਿਬ ਜਸਟਿਸ ਜਗਜੀਤ ਸਿੰਘ ਬੇਦੀ ਨੇ ਪੁੱਛਿਆ ਕਿ ਤੁਸੀਂ ਪ੍ਰੀ ਮੈਚਿਓਰ ਰਿਲੀਜ਼ ਦਾ ਜੋ ਕੇਸ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਪਿਛਲੇ ਲੰਮੇ ਸਮੇਂ ਤੋਂ ਡੈਫਰ ਕਰ ਰਹੇ ਹੋ, ਜਿਵੇਂ ਕਿ ਦਸੰਬਰ 2022 ਚ ਡੈਫਰ ਕੀਤਾ ਗਿਆ, ਮਾਰਚ 2023 ਚ ਕੀਤਾ ਤੇ ਕੱਲ ਦੱਸੇ ਮੁਤਾਬਕ ਜੂਨ 2023 ਨੂੰ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਰਿਹਾਈ ਦਾ ਕੇਸ ਜੋ ਹੈ ਡੈਫਰ ਕਰ ਦਿੱਤਾ ਗਿਆ, ਭਾਵ ਕਿ ਪੈਂਡਿੰਗ ਰੱਖਿਆ ਗਿਆ। ਤਾਂ ਰਵਿੰਦਰਾ ਸਿੰਘ ਬਿਸਟ ਡੀਲਿੰਗ ਅਸਿਸਟੈਂਟ ਸੈਂਟੈਂਸ ਰਿਵਿਊ ਬੋਰਡ ਨੇ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ ਕਿ ਆਉਂਦੇ 4 ਹਫ਼ਤਿਆਂ ਦੇ ਵਿੱਚ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਵਿੱਚ ਫੈਸਲਾ ਲੈ ਲਵਾਂਗੇ। ਇਸ ਕਰਕੇ ਜਿਹੜੀ 4 ਹਫ਼ਤਿਆਂ ਦਾ ਸਾਨੂੰ ਸਮਾਂ ਦਿੱਤਾ ਜਾਵੇ ਤੇ ਹਾਈ ਕੋਰਟ ਵੱਲੋਂ ਅੱਜ 16/8/2023 ਤੋਂ 18/10/2023 ਅਗਲੀ ਤਰੀਕ ਪਾ ਦਿੱਤੀ ਗਈ ਹੈ ਤੇ 4 ਹਫ਼ਤਿਆਂ ਦਾ ਸਮਾਂ
ਦਿੱਲੀ ਸਰਕਾਰ ਨੇ ਲਿਆ ਹੈਗਾ ਵੀ ਅਸੀਂ ਭੁੱਲਰ ਸਾਹਿਬ ਦੀ ਰਿਹਾਈ ਦਾ ਜਿਹੜਾ ਫਾਈਨਲ ਡਿਸੀਜਨ ਕਰ ਲਵਾਂਗੇ। ਇਸ ਕੇਸ ਦੀ ਪੈਰਵਾਈ पंजाब लायर्स वालों सीनियर एडवोकेट श्री विजय कुमार जिंदल हाई कोर्ट दे विच कर रहे हैं ते सिख लीगल असिस्टेंट बोर्ड यूके ते गुरुद्वारा श्री गुरु सिंह सभा मिलीपल्स USA दे सहयोग दे नाल इह केस की पैरवाई की जा रही है। आस करते हैं सतगुरु सच्चे पातशाह अगे अरदास करते हैं कि प्रोफैसर दविंदरपाल सिंह भुल्लर की रिहाई के संबंध दे विच दिल्ली की केजरीवाल सरकार तुरंत फैसला लवे। जिक्रयोग है कि पंजाब सरकार वालों उन्हां दी रिहाई का केस पहला ही रिकमेंड करके भेजिया होया है। कौमी इंसाफ मोर्चे ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਅਹਿਮ ਸੁਣਵਾਈ ਹੋਈ। ਹਾਈ ਕੋਰਟ ਨੇ ਇੱਕ ਵਾਰ ਫਿਰ ਕੌਮੀ ਇੰਸਾਫ ਮੋਰਚੇ ਤੇ ਪ੍ਰਸ਼ਾਸਨ ਨੂੰ 15 ਦਿਨ ਦਿੱਤੇ ਹਨ। ਕੋਰਟ ਨੇ ਕਿਹਾ ਹੈ ਕਿ ਮੋਰਚਾ ਤੇ ਪ੍ਰਸ਼ਾਸਨ ਆਪਸੀ ਗੱਲਬਾਤ ਕਰਕੇ ਧਰਨੇ ਨੂੰ ਹੋਰ ਕਿਸੇ ਜਗ੍ਹਾ ਸ਼ਿਫਟ ਕਰਨ। ਹਾਈ ਕੋਰਟ ਦਾ ਕਹਿਣਾ ਹੈ ਕਿ ਮੁਹਾਲੀ ਚੰਡੀਗੜ੍ਹ ਸਰਹੱਦ ਨੂੰ ਖਾਲੀ ਕਰਵਾਇਆ ਜਾਵੇ। ਚੇਤਾਵਨੀ ਦਿੰਦਿਆਂ ਕੋਰਟ ਨੇ ਕਿਹਾ ਹੈ ਕਿ ਜੇਕਰ ਅਗਲੀ ਤਰੀਕ ਤੱਕ ਧਰਨਾ ਸ਼ਿਫਟ ਨਾ ਕੀਤਾ ਗਿਆ ਤਾਂ ਬਲ ਪ੍ਰਯੋਗ ਕੀਤਾ ਜਾ ਸਕਦਾ ਹੈ। ਹਾਈ ਕੋਰਟ ਨੇ YPS ਚੌਂਕ ਜਲਦ ਤੋਂ ਜਲਦ ਖਾਲੀ ਕਰਵਾਉਣ ਲਈ ਕਿਹਾ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਕੁਝ ਜ਼ਿਲ੍ਹਿਆਂ ਵਿੱਚ ਦੁਬਾਰਾ ਹੜ੍ਹ ਆਉਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ ਤਾਂ ਜੋ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਮੁਸ਼ਕਲਾਂ ਦੇ ਸਮੇਂ ਮਾਨਵਤਾ ਨਾਲ ਖੜਨਾ ਸ਼੍ਰੋਮਣੀ ਕਮੇਟੀ ਆਪਣਾ ਫਰਜ਼ ਸਮਝਦੀ ਹੈ ਅਤੇ ਗੁਰੂ ਦਰਸਾਏ ਮਾਰਗ ਅਨੁਸਾਰ ਸਿੱਖ ਸੰਸਥਾ ਲੋੜਵੰਦਾਂ ਲਈ ਨਿਰੰਤਰ ਕਾਰਜਸ਼ੀਲ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਦਿਨਾਂ ਦੌਰਾਨ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੀੜਤਾਂ ਲਈ ਰਿਹਾਇਸ਼, ਲੰਗਰ ਅਤੇ ਹੋਰ ਲੋੜੀਂਦੀਆਂ ਵਸਤਾਂ ਦੇ ਪ੍ਰਬੰਧ ਦੇ ਨਾਲ-ਨਾਲ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਫਿਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਸ਼੍ਰੋਮਣੀ ਕਮੇਟੀ ਪੀੜਤਾਂ ਦੀ ਮਦਦ ਲਈ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਸਹੂਲਤ ਲਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸ਼੍ਰੀ ਬਾਠ ਸਾਹਿਬ ਪਠਾਨਕੋਟ, ਗੁਰਦੁਆਰਾ ਗਰਨਾ ਸਾਹਿਬ ਬੋਦਲ ਹੁਸ਼ਿਆਰਪੁਰ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਲੰਗਰ ਅਤੇ ਹੋਰ ਲੋੜੀਂਦੀਆਂ ਵਸਤਾਂ ਪਹੁੰਚਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਲੋਕ ਸਬੰਧਤ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨਾਲ ਸਹਾਇਤਾ ਲਈ ਸੰਪਰਕ ਕਰਨ। ਪੰਜਾਬ ਵਿੱਚ ਮੁੜ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਸ ਦੇ ਚੱਲਦਿਆਂ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਹਲਕਾ ਭੁਲਥ ਦੇ ਤੁਸੀਂ ਬੰਨ੍ਹ ਉੱਪਰ ਸਥਿਤ ਪਿੰਡ ਫਤਿਹਪੁਰ ਬੰਨਾਮਲ ਵਿਖੇ ਪਹੁੰਚ ਕੇ ਬੰਨ੍ਹ ਦੀ ਸਥਿਤੀ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰ ਨਾ ਤਾਂ ਬੰਨ੍ਹਾਂ ਨੂੰ ਮਜ਼ਬੂਤ ਕਰ ਸਕੀ ਅਤੇ ਨਾ ਹੀ ਹੁਣ ਰਾਹਤ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਚਲਾ ਰਹੀ ਹੈ। ਢਿਲਵਾਂ ਤੋਂ ਲੈ ਕੇ ਮੰਡ ਸੰਗੋਜਲਾ ਤੱਕ ਦੇ ਤੁਸੀਂ ਬੰਨ੍ਹ ਦੀ ਲੋੜੀਂਦੀ ਰਿਪੇਅਰ ਪਿੰਡਾਂ ਦੇ ਵਸਨੀਕਾਂ, ਖੇੜੇ ਵਾਲੇ ਬਾਬਾ ਮਹਾਤਮਾ ਮੁਨੀ ਜੀ ਅਤੇ ਨੌਜਵਾਨਾਂ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਲਾਇਕੀ ਦਾ ਨਤੀਜਾ ਹੈ। दोस्तों इस वक्त असी हल्का भुलੱਥ का जिहड़ा साडा ਬੰਨਾਮਲ एक पिंड है मंड दरिया ब्यास की तुसी बंन के उत्ते तुसी सारे देख सकते हो संगतां खड़ियां ने पिंड दियां। सब तो इस तो पहला कि मैं अगे गल करा, पहला तो इत्थे साडे खेड़ा बेट साडा बहुत सत्कारयोग गुरुद्वारा साहब, उत्थे महात्मा मुनी जी ने आ सारे पिंड वाले नगर निवासियों ने दस्सिया वा कि कल सवेर तो बाबा जी ने अपने नाल 100 मुंडा लैके और ट्रैक्टर ट्रालियां लैके ते नाल JCB लैके आ पॉइंट तुसी देखो, अगर ये आ बंन दा पानी कितना नेड़े आया होया, मेरे ख्याल इत्थों केवल 3 फुट का फर्क रह गया। आ सारा बंन जिहड़ा उन्होंने नाल इन्हां दे संगतां दे सहयोग दे नाल तुसी देख सकते हो, ये सारा जिहड़ा बंन है उन्होंने सेवा की। कल्ले इत्थे नहीं की, ढिलवां दे पुल तो लैके किशन सिंह वाले तक सारा रात आप वो कल लगातार चल रहे हैं संगतां दे सहयोग नाल। इदां दे किन्ने वीक पॉइंट सीगे। और मैं दसना चाहुंदा कि हड़ जिहड़े पंजाब दे विच ज़्यादा नुकसान जिहड़ा होया ना, वो जदों दरियावां दे बंन टुटदे ने उहदे करके सरदूलगढ़ विच, मूणक विच, जिहड़ा पटियाले दे विच, ये सारा जदों घग्गर दे या किसी भी दरिया का जदों बंन टुट जाता, अगर फर्ज करो आ टुट जाता, आ साडे लागे जिहड़े 25-30 पिंड ने ये सारे उदे ही रुड़ जाने सीगे ते घरां तक पानी पहुँच जाना सीगा। सो पंजाब दे विच बारिश के पानी के नुकसान नहीं होया, जिहड़ा पहाड़ां चों डैम्स ने पानी छड्डिया, जिद्दां हुण साडे दरिया ब्यास विच छड्डिया पौंग डैम तो 2.5 लाख तो उत्ते क्यूसिक पानी छड्डिया, वो सारा पानी जिहड़ा वा वो अगर बंन मजबूत ने तो वो ठीक। जिद्दां ढिलवां तो पिछे असीं बेगोवाल तक कोई तकरीबन 28-30 किलोमीटर पूरी पक्की सड़क बन गई, उहदे नाल बंन जिहड़ा सीगा वो 4-4, 5-5 फुट मजबूत हो गया। ढिलवां तो अगे किशन सिंह वाले तक केवल 11 किलोमीटर सड़क जिहड़ी रहिंदी, वो नैक्सट साडा प्रोजेक्ट होगा। कोशिश करांगे कि वो सड़क जल्दी तो जल्दी बने। जे बंन मजबूत है तो पिंड ठीक है, अंदर तो साडा बहुत भारी नुकसान हो गया। लखां एकड़ फसल जिहड़ी कमाद, झोना आद, मक्की सब कुछ रुड़ गया वा। इहदा तां असीं जिहड़ा भरपाई हो ही नहीं सकदी।
पर जे बंन मजबूत रहन तो घट्टो घट्ट पिंड बचे रहिंदे ने। और इदां दे बंन साडे जिहड़े ने 100 जगह तो टुੱਟੇ पंजाब दे विच, जिहदे करके बहुत वड्डा नुकसान जानी माली ते पशुआं दा होया वा। ते भगवंत मान नूं मैं रोज़ सुणदा रहना, असीं बकरियां दे पैसे देने, मुर्गियां दे देने, भेडां दे देने, कद्दू दे देने, वो कितों देने आ? अज लोड़ है लोकां नूं, अज उन्हां दे कोल राशन नहीं है, अज लोकां दे कोल पिंडां दे विच तूड़ी दा बंदोबस्त नहींगा, पट्ठे दत्ते दा बंदोबस्त नहींगा। सो सरकार नूं चाहीदा वा कि वो तुरंत इसदा मदद, मैं पिछले मंड संगोजले तो शुरू किया, किते ही एडमिनिस्ट्रेशन नहीं पहुंची। चलो अज सवेरे फिर डीसी साहब नाल गल कीती, हुण एसडीएम नूं कहा कि आउणगे। आ जिहड़े पॉइंट आ, अगर हुण भी इन्हां नूं स्ट्रैंथन ना कीता, ये सारा बहुत वड्डा नुकसान दरिया ब्यास साडे कर सकदा वा। और अगे मैं कल भी ऐड किया, मैं दोबारा ऐड कर देना, साडे दरिया ब्यास चों एक बहुत वड्डा हाईवे लंघदा वा, नवां बन रहा जम्मू कटड़ा। वो एडा नलायक डिजाइन बनाया गवर्नमेंट ऑफ इंडिया ने कि कंध बनाती दरिया दे विच, कंध मिट्टी वाला पुल बना रहे हैं, जबकि वो पिलरां वाला पुल जिद्दां दरियावां दे उत्ते बनना चाहिए, उस तरह बनना चाहिए। वो भी गल मैं जिहड़े साडे नैशनल हाईवे अथॉरिटीज़ दे जिहड़े इत्थे रीजनल मैनेजर ने चंडीगढ़ और जिहड़े इस हल्के दे इंचार्ज ने उन्होंने गल टेकअप की। गडकरी साहब जिहड़े मिनिस्टर ने उन्होंने चिट्ठी लिखी है कि सारा रीडिज़ाइन करो। जम्मू कटड़े एक्सप्रैस वे ने एक ब्लॉक लाता, एक दीवार लाती दरिया दे विच, जिहदे करके तुसी टुट सकदी है नंगल लुबाना, मंडकुला, बेगोवाल, बल्लोचक, मगरले पिंड टांडे दे जिहड़े ने। उम्मीद करदा कि सरकारां जागणगियां और जल्दी तो जल्दी लोकां दी मदद करनगे। पाकिस्तान सरकार वालों 2 सिखां नूं कौमी सन्मान नाल नवाजिया जाएगा। इस दे तहत श्री दरबार साहिब श्री करतारपुर साहिब के अंबैसडर रमेश सिंह अरोड़ा नूं सितारा-ए-इम्तियाज़ अते पाकिस्तान सिख गुरुद्वारा प्रबंधक कमेटी के मैंबर डॉक्टर मीमपाल सिंह नूं तमगा-ए-इम्तियाज़ नाल सन्मानित किया जाएगा। यह सन्मान 23 मार्च 2024 नूं एक सरकारी समागम दौरान दिते जाणगे। दस दी कि रमेश सिंह अरोड़ा सितारा-ए-इम्तियाज़ हासिल करने वाले पाकिस्तान के पहले सिख होणगे, जबकि डॉक्टर मीमपाल तमगा-ए-इम्तियाज़ हासिल करने वाले दूजे सिख हैं। इस तो पहला यह सन्मान पाकिस्तान सिख गुरुद्वारा प्रबंधक कमेटी के पहले प्रधान बाबा शाम सिंह नूं दिता गया सी। पिछले दिनी हरियाणा कमेटी के साबका प्रधान बलजीत सिंह दादूवाल और होर मैंबरां नाल बहसबाजी की वीडियो काफ़ी वायरल हुई सी। इस वीडियो में दादूवाल एक मीटिंग में दूजे मैंबरां नाल बहसबाजी करते नजर आ रहे सन। इस ते हुण उन्हां वल्लों प्रेस कॉन्फ्रेंस करके स्पष्टीकरण दिता गया है। सारे गुरुद्वारा साहिब का प्रबंध संभाल वधिया तरीके नाल, अज तक माड़ी जिन्नी किते झगड़ा नहीं, कुछ नहीं। लेकिन साढ़े 2-3 मैंबर इदां दे ने जिहड़े पहले दिन तो ही विरोध कर रहे हैं। उन्हां विच एक बलजीत सिंह दादूवाल, दूसरा सरदार गुरविंदर सिंह धमीजा, जिहड़े बार बार इक्को गल दे उत्ते खड़े ने। वो पहला 2.5 साल प्रधान रहे ने, साबका प्रधान है, वो अपने जनरल सकत्तर है भी ने, जनरल सकत्तर, लेकिन उन्हों का काम करने का सिस्टम जिहड़ा वखरा जिहा सी। पहला उन्होंने जनरल सकत्तरी तो उतारिया, लेकिन फिर सारे मैंबरां दी सिस्टम नाल जनरल सकत्तर फिर लै गए। लेकिन हरियाणा मनन कमेटी दे मैं मुख्य सेवादार होने के नाते ये तुहानूं जरूर दसना चाहांगा कि अगे मैं किसी प्रैस के अगे गल नहीं दसी। वो गल ये सी, गुरु ग्रंथ साहिब के 25 ਸਰੂਪ ये जींद लिजा रहे सी। गुरु ग्रंथ साहिब के ਸਰੂਪ लिजाण दा एक प्रोसैस है। वो प्रोसैस ये है, पहला डिमांड आती है, डिमांड दे दफ्तर दे विच डिमांड फॉरवर्ड होंदी है सकत्तर कोल, सकत्तर फॉरवर्ड परमिशन मंगदा है प्रेजिडेंट तो। ना डिमांड आई, ना सकत्तर कोल आई, ना सकत्तर दे प्रधान कोल भेजी, जब आई नहीं तो भेजनी कितने सी। सानूं दस्सिया गया 25 ਸਰੂਪ असीं ले जा रहे हैं। उदों उस दिन जिस दिन टॉप काबड़ डाक काबड़ सी, समझे ना, उदों जमुनानगर के हालात भी की होंदे ने। दूसरा सी सारे पासे पानी पानी, कुरुक्षेत्र तो जींद जानी सी, जींद, लेकिन जींद जाने वास्ते कुरुक्षेत्र तो नवे बाईपास तक पानी सी नहीं। जो पता किया गया भी महाराज ਸਰੂਪ किहदी डिमांड के उत्ते लैके जाना है, तो सकत्तर ने कहा कोई डिमांड नहीं है। जिथे जाने ने उन्होंने पूछा गया जींद विच गुरुद्वारा साहिब च भी तुसीं तुहाडी इत्थे डिमांड भेजी है जां तुहानूं कोई डिमांड आई है? कहते ना अज आई, ना कल आई, ना महीना पहला आई, कोई रिटन कुछ नहीं। उदा कोई पूछ लो वखरी गल, रिटन कुछ नहीं। वो डिमांड ना डिमांड
ना परमिशन इन्फॉर्मेशन तो बाद परमिशन होंगी सी, वो कुछ नहीं। लेकिन जिन्होंने तो उन्होंने मंग की सी रिटर्न भी सानू 25 रूप दिते जान, वो गुरुद्वारा मैनेजर सी, उन्हें साफ लिख के दिते भी मैं नहीं दे सकता, मैं नहीं दे सकता, तुसी जिथों मर्जी, मैं नहीं लिख के दे सकता। लेकिन उसकी परवाह नहीं की। पंजाब दे विच 328 ਸਰੂਪ अज तक मिसिंग ने अमृतसर तो, उन्हों का पता नहीं चल रहा। साढ़े उत्ते बहुत वड्डी मेरी, मैं जिम्मेवार हाँ, क्योंकि ये गल मैनू पूछी जानी है, जिम्मेवारी च मैनू पूछणगे कि तुसीं दसो जी भी ये 25 ਨੂੰ तुसीं बिना डिमांड तो बिना परमिशन तो तुहाडा ਸਕੱਤਰ जनरल ਸਕੱਤਰ किवें लैके आए। लेकिन उन्होंने असीं दसता भी ਅਸੀਂ ਤੁਹਾਨੂੰ ਨਹੀਂ ਲੈ ਕੇ ਜਾਣਾ। ਅਸੀਂ ਕਿਹਾ ਤੁਹਾਨੂੰ ਬਾਅਦ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਦੱਸਦੇ ਹਾਂ, ਤੁਹਾਡੇ ਸਵਾਲ ਵੀ ਪੁੱਛਾਂਗੇ, ਤੁਹਾਡੇ ਤੋਂ ਜਵਾਬ ਲਵਾਂਗੇ ਤੇ ਤੁਹਾਡੇ ਜਵਾਬ ਦੇਵਾਂਗੇ। ਲੇਕਿਨ ਉਹਨਾਂ ਨੇ ਇਸ ਗੱਲ ਤੋਂ ਪਹਿਲਾਂ ਹੀ ਲੜਾਈ ਝਗੜਾ ਪਾਤਾ। ਬਲਜੀਤ ਸਿੰਘ ਦਾਦੂਵਾਲ ਲੜਦੇ ਰਹੇ, ਮਾਂ ਭੈਣ ਦੀਆਂ ਗਾਲਾਂ ਤੁਸੀਂ ਸਾਰਿਆਂ ਨੇ ਸੁਣੀਆਂ ਨੇ, ਉਹ ਇਹਨਾਂ ਨੂੰ ਕੱਢੀਆਂ ਨੇ। ਇਹ ਚੁੱਪ ਕਰਕੇ ਉਹਨਾਂ ਦੀ ਗੱਲ ਦਾ ਜਵਾਬ ਦਿੰਦੇ ਰਹੇ, लेकिन हाथ असी जोड़ते रहे। इस कारण एको सी, कारण एको ही सी, सब तो बड़ा कि कोई वॉलेशन ना हो, लड़ाई ना हो, झगड़ा ना हो। साढ़े सिक्योरिटी गार्डां नूं उन्हां दे जिहड़े प्राइवेट बंदे सी गार्ड सी, वो धक्के मारदे रहे और कहंदे असीं होर अपने उत्ते धारावां लवा लांगे, अगे बथेरियां लगे, साडी मीटिंग खराब हो। फिर झूठ बोलते पे ने कि जी गालां नहीं कड्डियां, तो दुनिया ने सारे देख लिया, क्योंकि असी प्रोफैशनल तरीके नाल उसकी रिकॉर्डिंग करा, सानू पता पहला सी भी इन्होंने करना है। इन्होंने जो खलल पाया, जेकर यही गल कोई होर करदा तो उन्होंने सिर ला के रख देने सी। किते खिलाफ एक्शन लिया जा रहा, मतलब सरदार गुरविंदर सिंह धमीजा और बलजीत सिंह ਦਾਦੂਵਾਲ दोनों के उत्ते असी करांगे। असी अकाल तख्त साहब भी जावांगे, उन्होंने बेनती करांगे, कानूनन तौर पर असी भी ਅੱਜ ਬੈਠ ਕੇ ਸਾਰੇ ਸਿਸਟਮ ਨੂੰ ਰੱਬ ਕਰਾਂਗੇ। ਪੰਜਾਬ ਦੀ ਬਿਜਲੀ ਸਪਲਾਈ ਦੀ ਭਵਿੱਖੀ ਲੋੜ ਦੀ ਪੂਰਤੀ ਕਰਨ ਅਤੇ ਸਾਫ਼ ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੰਟਰੋਲ ਵਾਲੀ ਤੇ ਨਵਿਆਉਣਯੋਗ ਊਰਜਾ ਦੇ ਖੇਤਰ ਦੀ ਮੋਹਰੀ ਕੰਪਨੀ ਸਤਲੁਜ ਜਲ ਵਿਦਯੁਤ ਨਿਗਮ ਨਾਲ 1200 ਮੈਗਾਵਾਟ ਸਪਲਾਈ ਲਈ ਬਿਜਲੀ ਖਰੀਦ ਸਮਝੌਤੇ ਉੱਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਬਾਰੇ ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ PSPCL ਨੇ ਪੰਜਾਬ ਤੇ ਦੇਸ਼ ਭਰ ਵਿੱਚ ਸਥਿਤ ਸੂਰਜੀ ਊਰਜਾ ਪ੍ਰੋਜੈਕਟਾਂ ਤੋਂ ਬਿਜਲੀ ਦੀ ਖਰੀਦ ਲਈ ਟੈਂਡਰ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਸਤਲੁਜ ਜਲ ਵਿਦਯੁਤ ਨਿਗਮ ਗ੍ਰੀਨ ਐਨਰਜੀ ਲਿਮਟਿਡ ਨੇ ਬੀਕਾਨੇਰ ਤੇ ਭੁਜ ਤੋਂ 2.53 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1000 ਮੈਗਾਵਾਟ ਅਤੇ ਹੁਸ਼ਿਆਰਪੁਰ ਤੋਂ 2.75 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 200 ਮੈਗਾਵਾਟ ਬਿਜਲੀ ਸਪਲਾਈ ਕਰਨ ਦੀ ਤਜਵੀਜ਼ ਦਿੱਤੀ ਸੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪਹਿਲੀ ਦਫਾ ਮੁਕਾਬਲੇ ਦੀ ਬੋਲੀ ਲਈ ਸਵਿਚ ਚੈਲੰਜ ਵਿਧੀ ਲਾਗੂ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 2.59 ਰੁਪਏ ਪ੍ਰਤੀ ਯੂਨਿਟ ਦੀ ਬੋਲੀ ਲੱਗੀ ਸੀ, ਪਰ ਗੱਲਬਾਤ ਤੋਂ ਬਾਅਦ ਇਹ ਭਾਅ 2.53 ਰੁਪਏ ਉੱਤੇ ਆ ਗਿਆ। ਇਸ ਨਾਲ ਸਰਕਾਰੀ ਖਜ਼ਾਨੇ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ 200 ਮੈਗਾਵਾਟ ਬਿਜਲੀ ਸਪਲਾਈ ਲਈ 2.79 ਰੁਪਏ ਪ੍ਰਤੀ ਯੂਨਿਟ ਦੀ ਬੋਲੀ ਲਗਾਈ ਗਈ ਸੀ, ਪਰ ਅੰਤ ਵਿੱਚ 2.75 ਰੁਪਏ ਪ੍ਰਤੀ ਯੂਨਿਟ ਉੱਤੇ ਸਹਿਮਤੀ ਬਣੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੰਪਨੀ ਨਾਲ ਵਿਚਾਰ ਵਟਾਂਦਰਾ ਕਰਕੇ 431 ਕਰੋੜ ਰੁਪਏ ਦੀ ਬਚਤ ਕੀਤੀ। ਉਨ੍ਹਾਂ ਕਿਹਾ ਕਿ ਟਰਾਂਸਮਿਸ਼ਨ ਖਰਚੇ ਟਾਲਣ ਲਈ ਇਹ ਪ੍ਰੋਜੈਕਟ ਜਲਦੀ ਸ਼ੁਰੂ ਹੋਣਗੇ। ਹੁਣ ਤੱਕ ਦਾ ਇਹ ਸੋਲਰ ਪਾਵਰ ਦੀ ਖਰੀਦ ਦਾ ਸਭ ਤੋਂ ਵੱਡਾ ਐਗਰੀਮੈਂਟ ਹੈ 1200 ਮੈਗਾਵਾਟ ਦਾ। ਇਹ BBMB ਦੀ ਹੋਈ ਇੱਕ ਕੰਪਨੀ ਹੈ ਭਾਰਤ ਸਰਕਾਰ ਦੀ ਅੰਡਰਟੇਕਿੰਗ 'ਚ, ਸਤਲੁਜ ਜਲ ਬਿਜਲੀ ਨਿਗਮ SJVN, सतलुज जल बिजली निगम ग्रीन एनर्जी लिमिटेड है। 1000 मैगावाट का इन्हां नाल एग्रीमेंट होया, 2 रुपये 53 पैसे प्रति यूनिट, 2 रुपीज़ एंड 53 पैसा। ते 200 मैगावाट हुशियारपुर वास्ते 2 रुपये 75 पैसे प्रति यूनिट ਦੀ ਜਿਹੜੀ ਉਹਨਾਂ ਨੇ ਪੇਸ਼ਕਸ਼ ਕੀਤੀ। ਤੇ ਪਹਿਲੀ ਵਾਰ ਸਵਿਸ ਚੈਲੰਜ ਵਿਧੀ SCM ਬੋਲਦੇ ਨੇ, ਕਾਊਂਟਰ ਬੋਲੀ ਨੂੰ ਸੱਦਾ ਦੇਣ ਲਈ ਸੀ ਲਾਗੂ ਕੀਤੀ। ਔਰ ਪਹਿਲਾਂ 2 ਰੁਪਏ 59 ਪੈਸੇ ਉਹਨਾਂ ਨੇ
ਬਿਡ ਕੀਤੀ। ਪ੍ਰਤੀ ਯੂਨਿਟ ਅਸੀਂ 6 ਪੈਸੇ ਉਹਨਾਂ ਤੋਂ ਕਟਵਾਏ, ਕਿਉਂਕਿ ਇਹ ਗੱਲ ਬਹੁਤ ਨੋਟ ਕਰਨ ਵਾਲੀ ਹੈ। ਜੇ ਅਸੀਂ 1 ਪੈਸੇ ਦਾ ਬਦਲਾਅ ਕਰਦੇ ਹਾਂ ਕਿ 1 ਪੈਸਾ ਘਟਾ ਲੈਂਦੇ ਹਾਂ 1000 ਮੈਗਾਵਾਟ ਸੋਲਰ ਪਲਾਂਟ, ਤਾਂ 25 ਸਾਲਾਂ 'ਚ ਉਹ 64 ਕਰੋੜ 60 ਲੱਖ ਬਣ ਜਾਂਦਾ। ਤਾਂ ਅਸੀਂ 6 ਪੈਸੇ ਘਟਾਏ ਨੇ, ਤਾਂ ਕੁੱਲ 25 ਸਾਲਾਂ ਦੇ ਵਿੱਚ 387 ਕਰੋੜ ਰੁਪਈਆ ਬਚੂਗਾ। ਕਹਿਣ ਨੂੰ ਉਹ ਪੈਸੇ ਹੁੰਦੇ ਨੇ, ਪਰ ਅਮਾਊਂਟ ਬਹੁਤ ਵੱਡੀ ਬਣ ਜਾਂਦੀ। ਤੇ 200 ਮੈਗਾਵਾਟ ਵਾਲੇ 'ਚੋਂ ਅਸੀਂ ਟੈਰਿਫ 'ਚੋਂ 4 ਪੈਸੇ ਪਰ ਯੂਨਿਟ ਘਟਾਇਆ, ਉਹ 275 ਤੇ ਲੈ ਕੇ ਆਏ ਹਾਂ, ਤੇ ਇਹਦੇ ਨਾਲ 44 ਕਰੋੜ ਰੁਪਈਆ ਬਚੂਗਾ। ਯਾਨੀ ਕਿ ਟੋਟਲ 1200 ਮੈਗਾਵਾਟ ਤੇ ਕੁੱਲ ਜਿਹੜਾ 431 ਕਰੋੜ ਰੁਪਈਆ ਬਚੂਗਾ ਜੀ ਬਿਜਲੀ ਦੇ ਇਸ ਖਰੀਦ ਦੇ ਸਮਝੌਤੇ 'ਚ। ਤੇ ਜਿਹਨੂੰ ਜੇ ਆਪਾਂ ਕਹਿ ਦਈਏ ਕਿ ਸਿੰਪਲ ਭਾਸ਼ਾ 'ਚ ਸਾਦੀ ਬੋਲੀ 'ਚ ਬੋਲ ਦਈਏ ਤਾਂ 1200 ਮੈਗਾਵਾਟ ਸੋਲਰ ਵਾਸਤੇ 17.25 ਕਰੋੜ ਰੁਪਏ ਐਵਰੀ ਈਅਰ ਬਚਣਗੇ ਜੀ PSPCL ਦੇ। ਆਮ ਤੌਰ ਤੇ ਜਦੋਂ ਦੂਜੇ ਰਾਜਾਂ ਜਿਹੜੇ ਜਿਵੇਂ ਇਹਨਾਂ ਦਾ ਬੀਕਾਨੇਰ ਹੈ, ਇੱਕ ਭੁੱਜ ਹੈ ਜਿੱਥੋਂ ਇਹ ਸਪਲਾਈ ਕਰਨਗੇ, ਆਮ ਤੌਰ ਤੇ ਪਾਵਰ ਜਿਹੜੇ ਬਿਜਲੀ ਟਰਾਂਸਮਿਸ਼ਨ ਕਰਨ ਲਈ 50 ਪੈਸੇ ਪਰ ਯੂਨਿਟ ਦੇ ਹਿਸਾਬ ਨਾਲ ਟਰਾਂਸਮਿਸ਼ਨ ਚਾਰਜ ਜਾਂ ਟਰਾਂਸਮਿਸ਼ਨ ਲਾਸਿਸ ਦਾ ਵਸੂਲਿਆ ਜਾਂਦਾ। ਪਰ ਅਸੀਂ ਭਾਰਤ ਸਰਕਾਰ ਦੀ ਇੱਕ ਸਕੀਮ ਹੈ ਕਿ ਜੇ ਮਾਰਚ 2025 ਤੋਂ ਪਹਿਲਾਂ ਲਾਗੂ ਕਰ ਲਓਗੇ ਤਾਂ ਟਰਾਂਸਮਿਸ਼ਨ ਚਾਰਜ ਨਹੀਂ ਲੱਗਣਗੇ ਤੇ ਟਰਾਂਸਮਿਸ਼ਨ ਲਾਸਿਸ ਦਾ ਵੀ ਕੋਈ ਖਰਚਾ ਨਹੀਂ ਪਊਗਾ। ਸੋ ਅਸੀਂ ਇਹ ਉਸ ਤੋਂ ਪਹਿਲਾਂ ਜਿਹੜਾ ਹੈ ਉਹ ਚਾਲੂ ਕਰ ਲਾਂਗੇ। ਤਾਂ 1200 ਯੂਨਿਟ 1200 ਮੈਗਾਵਾਟ ਸਾਡਾ ਪਰ ਈਅਰ ਪਰ 202 ਰੁਪਏ 53 ਪੈਸੇ ਦੇ ਹਿਸਾਬ ਨਾਲ ਟੋਟਲ 83 ਲੱਖ ਯੂਨਿਟ ਰੋਜ਼ਾਨਾ ਉਤਪਾਦਨ ਹੋਊਗਾ ਜੀ। ਜਦੋਂ ਸਾਨੂੰ ਇੰਨੀ ਬਿਜਲੀ ਸਸਤੇ ਰੇਟ ਤੇ ਮਿਲੂਗੀ ਦਿਨੇ, ਤਾਂ ਦਿਨ ਵੇਲੇ ਖੇਤੀ ਦੇ ਟਿਊਬਵੈੱਲਾਂ ਨੂੰ ਬਿਜਲੀ ਦੇਣ 'ਚ ਬਹੁਤ ਆਸਾਨੀ ਹੋਊਗੀ। ਸੂਰਜੀ ਊਰਜਾ ਕਿਉਂਕਿ ਦਿਨ ਵੇਲੇ ਜ਼ਿਆਦਾ ਉਪਲਬਧ ਰਹਿੰਦੀ ਹੈ, ਤੇ ਖੇਤੀਬਾੜੀ ਟਿਊਬਵੈੱਲਾਂ ਨੂੰ ਵੱਧ ਤੋਂ ਵੱਧ ਬਿਜਲੀ ਦੇਣ ਵਾਸਤੇ PSPCL ਨੇ ਭਾਰਤ ਤੇ ਪੰਜਾਬ ਦੇ ਵਿੱਚ ਸਥਿਤ ਜਿਹੜੇ ਪ੍ਰੋਜੈਕਟ ਨੇ ਉਹਨਾਂ ਤੋਂ 2500 ਮੈਗਾਵਾਟ ਸੋਲਰ ਪਲਾਂਟ ਲਈ ਹੋਰ ਵੀ ਟੈਂਡਰ ਜਿਹੜੇ ਨੇ ਉਹ ਜਾਰੀ ਕੀਤੇ।